ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦਾ ਗਵਾਂਢੀ ਸ਼ਹਿਰ ਰਾਵਲਪਿੰਡੀ ਜਿੱਥੇ ਆਈਐਸਆਈ ਦਾ ਹਮਜ਼ਾ ਕੈਂਪ ਹੈ। ਤਾਲਿਬਾਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਹਮਜ਼ਾ ਕੈਂਪ ਦੇ ਉੱਤੇ ਡਰੋਨ ਹਮਲਾ ਕਰਕੇ ਵੱਡੀ ਤਬਾਹੀ ਮਚਾਈ ਹੈ, ਜਦਕਿ ਪਾਕਿਸਤਾਨੀ ਸਰਕਾਰ ਇਹਨਾਂ ਗੱਲਾਂ ਨੂੰ ਰੱਦ ਕਰਦੀ ਹੈ ਔਰ ਕਹਿੰਦੀ ਹੈ ਕਿ ਡਰੋਨ ਹਮਲਾ ਜ਼ਰੂਰ ਹੋਇਆ, ਰਾਵਲਪਿੰਡੀ 'ਚ ਹੋਇਆ, ਹਮਜ਼ਾ ਕੈਂਪ ਤੇ ਨਹੀਂ ਹੋਇਆ, ਬਲਕਿ ਅਸੀਂ ਇਹਨਾਂ ਡਰੋਨਾਂ ਨੂੰ ਇੰਟਰਸੈਪਟ ਕਰਕੇ ਜਾਂ ਬਲੌਕ ਕਰਕੇ ਤਬਾਹ ਕਰ ਦਿੱਤਾ ਹੈ। ਅਫਗਾਨ ਤਾਲਿਬਾਨਾਂ ਦਾ ਆਖਣਾ ਹੈ ਕਿ ਅਸੀਂ ਕੱਲ ਕੋਹਾੜ ਛਾਉਣੀ ਯਾਨੀ ਫੌਜੀ ਛਾਉਣੀ ਜਿਹੜੀ ਉਹਦੇ ਤੇ ਹਮਲਾ ਕਰਕੇ ਤਬਾਹੀ ਮਚਾਈ ਹੈ। ਪਾਕਿਸਤਾਨੀ ਸਰਕਾਰ ਕਹਿੰਦੀ ਹੈ ਕਿ ਛਾਉਣੀ ਨੂੰ ਜ਼ਰੂਰ ਨਿਸ਼ਾਨਾ ਬਣਾਇਆ ਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ। ਬਲੋਚਿਸਤਾਨ ਤੋਂ ਇਤਲਾਹਾਂ ਆ ਰਹੀਆਂ ਨੇ ਕਿ ਉੱਥੇ ਵੀ ਅਫਗਾਨ ਤਾਲਿਬਾਨਾਂ ਵੱਲੋਂ ਡਰੋਨ ਹਮਲਾ ਕੀਤਾ ਗਿਆ ਹੈ, ਜਿਹਦੇ ਵਿੱਚ 2 ਬੱਚੀਆਂ ਘਰ ਦੇ ਮਲਬਾ ਡਿੱਗਣ ਦੇ ਨਾਲ ਫੱਟਰ ਨੇ ਤੇ ਇਸ ਵੇਲੇ ਹਸਪਤਾਲ ਦਾਖਲ ਨੇ। ਇਸ ਤੋਂ ਪਹਿਲਾਂ ਤਾਲਿਬਾਨਾਂ ਨੇ ਪਾਕਿਸਤਾਨ 'ਚ KPK ਸੂਬੇ ਦੇ ਵੱਡੇ ਸ਼ਹਿਰ ਐਬਟਾਬਾਦ, ਜਿੱਥੇ ਪਾਕਿਸਤਾਨ ਆਰਮੀ ਦੀ ਸਭ ਤੋਂ ਵੱਡੀ ਕਾਕੂਲ ਅਕੈਡਮੀ ਹੈ, ਉੱਥੇ ਵੀ ਡਰੋਨ ਹਮਲਾ ਕੀਤਾ ਸੀਗਾ, ਜਿਹਦਾ ਇਕਰਾਰ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਇਨਫੋਰਮੇਸ਼ਨ ਮਿਨਿਸਟਰ ਅਤਾ ਤਾਰੜ ਹੋਣਾ ਨੇ ਕੀਤਾ ਸੀਗਾ। ਪਾਕਿਸਤਾਨੀ ਸਰਕਾਰ ਵੱਲੋਂ ਇਹ ਤੇ ਆਖਿਆ ਜਾ ਰਿਹਾ ਕਿ ਇਹਨਾਂ ਹਮਲਿਆਂ ਨੂੰ ਅਸੀਂ ਨਾਕਾਮ ਬਣਾ ਦਿੱਤਾ ਹੈ, ਪਰ ਇਸਲਾਮਾਬਾਦ 에ਅਰਪੋਰਟ ਲਗਭਗ 2 ਘੰਟੇ ਹਰ ਕਿਸਮ ਦੀਆਂ ਉਡਾਨਾਂ ਪ੍ਰਵਾਜ਼ਾਂ ਵਾਸਤੇ ਬੰਦ ਰਿਹਾ। ਪਾਕਿਸਤਾਨ ਇਹ ਵੀ ਇਕਰਾਰ ਕਰ ਰਿਹਾ ਕਿ ਹਾਂ, ਇਹ ਹਮਲੇ ਅਫਗਾਨ ਤਾਲਿਬਾਨਾਂ ਵੱਲੋਂ ਕੀਤੇ ਗਏ, ਪਰ ਆਮ ਲੋਕ ਖਿਆਲ ਕਰ ਰਹੇ ਨੇ ਕਿ ਇਹ ਡਰੋਨ ਹਮਲਿਆਂ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੋਲੋਜੀ ਤਾਲਿਬਾਨਾਂ ਨੂੰ ਇਸਰਾਈਲ ਨੇ ਦਿੱਤੀ ਹੈ।